Dr. Lal to say the closing remarks. Thank you. ਦੋਸਤੋ, ਭੈਣੋ ਤੇ ਭਰਾਵੋ, ਅੱਜ ਆਪਣੀ ਇਹ ਪੰਜਾਬੀ ਕਲਚਰ ਦੇ ਉੱਤੇ ਸਾਰਾ ਕੁਝ ਹੋ ਰਿਹਾ। ਸੋ ਕੋਸ਼ਿਸ਼ ਮੇਰੀ ਇਹ ਹੋਏਗੀ ਕਿ 80% ਮੈਂ ਪੰਜਾਬੀ ਬੋਲਾਂ, ਤੇ ਹੋ ਸਕਦਾ ਕਿਤੇ ਕਿਤੇ ਕੋਈ ਲਫ਼ਜ਼ ਮੇਰਾ ਇੰਗਲਿਸ਼ ਦਾ ਹੋਵੇ, ਤੇ ਉਸ ਚੀਜ਼ ਨੂੰ ਮਾਈਂਡ ਨਾ ਕਰਿਓ। ਸਭ ਤੋਂ ਪਹਿਲਾਂ ਮੇਰੇ ਆਪਣੀ ਜਿਹੜੀ ਐਸੋਸੀਏਸ਼ਨ ਹੈ ਪੰਜਾਬੀ ਹੈਰੀਟੇਜ ਫਾਊਂਡੇਸ਼ਨ ਆਫ ਕੈਨੇਡਾ, ਮੈਂ ਉਹਨਾਂ ਦਾ ਰਿਪਰੈਜ਼ੈਂਟੇਟਿਵ ਹਾਂ, ਵਾਈਸ ਪ੍ਰੈਜ਼ੀਡੈਂਟ ਹਾਂ, ਤੇ ਮੈਂ ਆਪਣੀ ਐਸੋਸੀਏਸ਼ਨ ਵੱਲੋਂ ਉਹਨਾਂ ਸਾਰਾ ਡੈਲੀਗੇਟਸ ਦਾ, ਉਹਨਾਂ ਭੈਣਾਂ ਭਰਾਵਾਂ ਦਾ, ਉਹਨਾਂ ਰਾਈਟਰਸ ਦਾ, ਔਰ ਉਹ ਸਾਰੇ ਜਿੰਨੇ ਵੀ ਆਪਣੇ ਗੈਸਟ ਬਾਹਰੋਂ ਆਏ ਨੇ, ਔਰ ਜਿਹੜੇ ਬੜੇ ਬੜੇ ਆਪਣੇ ਸਾਰੇ ਜਿੰਨੇ ਬੰਦੇ ਆਏ ਨੇ, ਸਭ ਬੜੇ ਪੜ੍ਹੇ ਲਿਖੇ ਨੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਆਪਣਾ ਟਾਈਮ ਕੱਢਿਆ ਔਰ ਇਸ ਜਿਹੜੀ ਪ੍ਰੋਬਲਮ ਹੈ ਸਾਡੇ ਅੱਗੇ ਪੰਜਾਬੀ ਦਾ ਭਵਿੱਖ ਕੀ ਹੈ ਉਹਦੇ ਉੱਤੇ ਚਾਨਣਾ ਪਾਇਆ। ਉਸ ਤੋਂ ਬਾਅਦ ਨਾਸਾ ਫੂਡ ਸੈਂਟਰ ਵਾਲੇ ਹਮੇਸ਼ਾ ਸਾਡੀ ਇਹ ਹੈਲਪ ਕਰਦੇ ਆਏ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਲੇਕਿਨ ਅੱਜ ਦਾ ਜਿਹੜੀ ਆ ਫੂਡ ਦੀ ਸਾਰੀ ਕੇਟਰਿੰਗ ਹੋ ਰਹੀ ਹੈ, ਇਹ ਆਪਣੇ ਆਸ਼ੀਨਾ ਵਾਲਿਆਂ ਵੱਲੋਂ ਹੋ ਰਹੀ ਹੈ, ਔਰ ਇਹਨਾਂ ਦੇ ਕਮੈਂਟਸ ਮੈਨੂੰ ਆਪਣੀ ਸੰਗਤਾਂ ਵੱਲੋਂ ਬਹੁਤ ਆਏ ਨੇ, ਔਰ ਸਭ ਇਹੋ ਕਹਿੰਦੇ ਨੇ, ਵਾਲੰਟੀਅਰਸ ਨੇ ਆਪਣੇ ਤੇ ਮੀਡੀਆ ਵਾਲੇ ਸਾਰੇ ਉਹ ਇਹੋ ਕਹਿੰਦੇ ਨੇ ਕਿ ਫੂਡ ਬੜੀ ਸਵਾਦ ਸੀ, ਔਰ ਖਾਸ ਕਰਕੇ ਕਹਿੰਦੇ ਕਿ ਅਸੀਂ ਕਦੇ ਇੱਦਾਂ ਇਹੋ ਜਿਹੇ ਐਸੋਸੀਏਸ਼ਨ ਦੇ ਸੈਮੀਨਾਰਾਂ ਦੇ ਵਿੱਚ ਕਦੇ ਮੱਕੀ ਦੀ ਰੋਟੀ ਦੇ ਸਾਗ ਨਹੀਂ ਦੇਖਿਆ ਸੀ, ਲੇਕਿਨ ਅੱਜ ਸਾਨੂੰ ਉਹ ਵੀ ਮਿਲ ਗਿਆ। ਇੱਕ ਮੇਰੇ ਪਾਸ ਬੁੱਕ ਹੈ ਜਿਹੜੀ ਕਿ ਬੀਬੀ ਗਿਆਨ ਕੌਰ ਜੀ ਨੇ ਮੈਨੂੰ ਦਿੱਤੀ ਹੈ, ਔਰ ਉਹ ਹੈਗੀ ਆ ਭਗਤ ਨਾਮਦੇਵ ਜੀ ਦੇ ਉੱਤੇ। ਉਹ ਕਹਿੰਦੇ ਨੇ ਕਿ ਇਹ ਬੁੱਕ ਉਹਨਾਂ ਨੇ ਇੱਕ ਆਪਣੇ ਓਟਵਾ ਸਿੱਖ ਸੁਸਾਇਟੀ ਨੂੰ ਦਿੱਤੀ ਹੈ ਗੁਰਦੁਆਰੇ ਰੱਖਣ ਨੂੰ, ਇੱਕ ਉਹਨਾਂ ਨੇ ਉਹ ਬੁੱਕ ਉੱਥੇ ਆਪਣੇ ਟੋਰਾਂਟੋ ਵੀ ਦਿੱਤੀ ਹੈ, ਲੇਕਿਨ ਇੱਕ ਬੁੱਕ ਉਹਨਾਂ ਨੇ ਮੈਨੂੰ ਹੁਣ ਦਿੱਤੀ ਹੈ। ਉਹ ਕਹਿੰਦੇ ਵੀ ਜੇ ਕੋਈ ਵੀ ਆਪਣੇ ਵਿੱਚੋਂ ਕੋਈ ਜਿਹੜਾ ਵੀਰ ਪਿੰਡ ਵੈਨਕੂਵਰ ਤੋਂ ਆਇਆ ਹੋਵੇ, ਉਹ ਉਹਨਾਂ ਨੂੰ ਦੇ ਦਿਓ ਤਾਂ ਕਿ ਉੱਥੇ ਦੀ ਲਾਇਬ੍ਰੇਰੀ ਦੇ ਵਿੱਚੋਂ ਰੱਖ ਦੇਣ। ਸੋ ਇਸ ਤੋਂ ਬਾਅਦ ਉਹ ਜਿਹੜੇ ਬੰਦੇ ਆਪਣੇ ਵੈਨਕੂਵਰ ਤੋਂ ਆਏ ਨੇ ਮੇਰੇ ਨਾਲ ਸੰਪਰਕ ਕਰ ਲੈਣ ਤੇ ਮੈਂ ਉਹਨਾਂ ਨੂੰ ਉਹ ਬੁੱਕ ਦੇ ਦਿਆਂਗਾ। ਔਰ ਆਪ ਜੀ ਨੂੰ ਪਤਾ ਹੀ ਹੈ ਕਿ ਜਿੰਨੀਆਂ ਵੀ ਇਹ ਆਪਣੇ ਸੈਮੀਨਾਰਸ ਹੁੰਦੇ ਨੇ, ਇਹਨਾਂ ਦੀ ਸਕਸੈਸ ਵਾਸਤੇ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚਣੀ ਚਾਹੀਦੀ ਹੈ, ਔਰ ਜਿਹੜਾ ਵੀ ਸੈਮੀਨਾਰ ਹੈ ਉਹਦੇ ਵਾਸਤੇ ਸਾਨੂੰ ਐਡਵਰਟਾਈਜ਼ ਵੀ ਕਰਨਾ ਪੈਂਦਾ, ਰੇਡੀਓ ਤੇ ਟੀਵੀ ਤੇ ਪੈਂਫਲੇਟ ਛਾਪ ਕੇ, ਉਹਦਾ ਅਨਾਊਂਸਮੈਂਟਸ ਹੀਅਰ ਐਂਡ ਦੇਅਰ ਸਾਰਾ ਕਰਕੇ ਉਹ ਸਾਨੂੰ ਕਰਨਾ ਪੈਂਦਾ ਹੈ। ਔਰ ਉਹਦੇ ਵਿੱਚ ਔਰ ਮੈਗਜ਼ੀਨਸ ਵਗੈਰਾ ਤੁਹਾਨੂੰ ਮੈਗਜ਼ੀਨ ਮਿਲੀਆਂ ਹੋਣੀਆਂ, ਤੇ ਉਹਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਹੱਥ ਹੈ ਉਹ ਹੈ ਆਪਣੇ ਰਣਜੀਤ ਦੇਵਗਨ ਜੀ, ਉਹ ਤੁਹਾਡੇ ਸਾਹਮਣੇ ਖੜੇ ਨੇ, ਔਰ ਉਹਨਾਂ ਤੋਂ ਇਲਾਵਾ ਆਪਣੇ ਨੇ ਬਲਜੀਤ ਨਾਗਪਾਲ ਤੇ ਜਗਜੀਤ ਸ਼ਰਮਾ, ਤੇ ਬਾਕੀ ਆਪਣੇ ਜਿਹੜੇ ਆਪਣੇ ਚੀਫ ਕੋਆਰਡੀਨੇਟਰ ਨੇ ਉਹ ਜੈਦੀਪ ਹੈ। ਇਹਨਾਂ ਦਾ ਨਾਂ ਤੁਸੀਂ ਕਾਫੀ ਵਾਰੀ ਸੁਣਿਆ ਹੈ ਕਿ ਇਹਨਾਂ ਨੇ ਦੇਖ ਲਓ ਕਿੰਨੇ ਕੰਮ ਕੀਤੇ ਨੇ, ਔਰ ਹਰ ਵਾਰੀ ਕੋਈ ਨਾ ਕਿਸੇ ਕੰਮ ਦੇ ਵਿੱਚ ਉਹ ਜ਼ਰੂਰ ਆਏ ਹੋਏ ਨੇ। ਐਕਚੁਅਲੀ ਅੱਜ ਦਾ ਜਿਹੜਾ ਸਾਰਾ ਤੁਸੀਂ ਸ਼ੋਅ ਦੇਖ ਰਹੇ ਆ, ਇਹਦੇ ਜਿਹੜੇ ਚੀਫ ਕੋਆਰਡੀਨੇਟਰ ਨੇ ਉਹ ਉਹੀ ਨੇ। ਸੋ ਉਹਨਾਂ ਵਾਸਤੇ give him a big hand in appreciation of all this work. ਮੀਡੀਆ ਵੱਲੋਂ ਆਪ ਜੀ ਨੂੰ ਪਤਾ ਹੀ ਹੈ ਕਿ ਮੀਡੀਆ ਤੋਂ ਬਗੈਰ ਇਹ ਸਾਰੇ ਅੱਜ ਕੱਲ੍ਹ ਦੇ ਕੰਮ ਨਹੀਂ ਹੁੰਦੇ। ਦੁਨੀਆ ਇਤਨੀ ਜ਼ਿਆਦਾ ਵੱਧ ਗਈ ਹੈ ਕਿ ਅਗਰ ਤੁਸੀਂ ਇਕੱਲੇ ਬੰਦੇ ਨੂੰ ਜਾ ਕੇ ਦੱਸੋ ਜੀ ਸਾਡਾ ਫਲਾਨਾ ਫੰਕਸ਼ਨ ਹੋ ਰਿਹਾ, ਉਹ ਮੁਸ਼ਕਲ ਹੋ ਜਾਂਦਾ। ਇਹ ਸਾਰੇ ਮੀਡੀਆ ਰਾਹੀਂ ਸਾਰੇ ਜਿਹੜੇ ਕੰਮ ਹੁੰਦੇ ਨੇ ਉਹਨਾਂ ਦੇ ਥਰੂ ਹੁੰਦੇ ਨੇ। ਸੋ ਜਿਨ੍ਹਾਂ ਨੇ ਇਸ ਮੀਡੀਆ ਦਾ ਅਰੇਂਜਮੈਂਟ ਕੀਤਾ, ਆਪਣੀ ਐਸੋਸੀਏਸ਼ਨ ਵੱਲੋਂ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ। ਆਪ ਜੀ ਨੂੰ ਪਤਾ ਹੀ ਹੈ ਕਿ ਅਗਰ ਆਪਾਂ ਹਿੰਦੁਸਤਾਨ ਨੂੰ ਜੋ ਕਿਸੇ ਹੋਰ ਜਗ੍ਹਾ 'ਤੇ ਪੈਸੇ ਭੇਜਣੇ ਹੋਣ, ਬੈਂਕਾਂ ਦਾ ਤਾਂ ਸਾਰਿਆਂ ਨੂੰ ਪਤਾ ਕਿ ਬੈਂਕਾਂ ਦੇ ਰਾਹੀਂ ਜਾਂਦੇ ਆ, ਲੇਕਿਨ ਇੱਕ ਹੋਰ ਹੈਗੀ ਆ ਵੈਸਟਰਨ ਯੂਨੀਅਨ ਦੇ ਬੋਰਡ ਤੁਸੀਂ ਕਾਫੀ ਜਗ੍ਹਾ 'ਤੇ ਲੱਗੇ ਹੋਏ ਦੇਖੇ ਹੋਣੇ ਆ। ਉਹਨਾਂ ਦੀ ਜਿਹੜੀ ਸਰਵਿਸ ਹੈ ਉਹ ਬਹੁਤ ਫਾਸਟ ਹੈ। ਪਹਿਲੀ ਗੱਲ ਹੈ ਕਿ ਉਹ ਤੁਹਾਨੂੰ ਬੈਂਕਾਂ ਨਾਲੋਂ ਰੇਟ ਸੋਹਣਾ ਦਿੰਦੇ ਆ। ਦੂਜੀ ਗੱਲ ਹੈ ਕਿ ਬੈਂਕ ਦੇ ਵਿੱਚ ਤਾਂ ਪੈਸੇ ਜਾਣ ਨੂੰ ਆਪਣੇ ਪਿੰਡ ਨੂੰ 2 ਹਫ਼ਤੇ ਲੱਗਣਗੇ, 3, ਉਹ 15 ਮਿੰਟਾਂ ਦੇ ਵਿੱਚ ਤੁਹਾਡੇ ਪੈਸੇ ਪਹੁੰਚਾ ਦਿੰਦੇ ਉੱਥੇ। ਸੋ ਉਹਨਾਂ ਦੇ ਜਿਹੜੇ ਸਾਡੇ ਜਿਹੜੇ ਏਰੀਆ ਦਾ ਹੈ ਉਹ ਹੈ ਰਣਬੀਰ ਭੱਟੀ। ਤੇ ਰਣਬੀਰ ਭੱਟੀ ਨੇ ਸਾਨੂੰ ਸਿਰਫ ਇਹੋ ਹੀ ਕੰਮ ਨਹੀਂ ਦਿੱਤਾ, ਇਹ ਤਾਂ ਉਹਦਾ ਪ੍ਰੋਫੈਸ਼ਨਲ ਕੰਮ ਹੈ।
ਉਸ ਤੋਂ ਇਲਾਵਾ ਜੋ ਉਹਨਾਂ ਨੇ ਡੋਨੇਸ਼ਨ ਦਿੱਤੀ ਹੈ ਉਹ ਹੈ ਕਿ ਉਹਨਾਂ ਨੇ ਸਾਡੇ ਵਾਸਤੇ ਲਿਆਂਦੇ ਨੇ ਬੈਗਸ ਲਿਆਂਦੇ ਨੇ। ਤੁਸੀਂ ਬਾਹਰ ਉੱਥੇ ਦੇਖੇ ਹੋਣੇ ਪਏ, ਉਹਦੇ ਉੱਤੇ ਲਿਖਿਆ ਵੈਸਟਰਨ ਯੂਨੀਅਨ ਬੈਗਸ ਨੇ। ਬਾਕੀ ਉਹ ਸਨ ਵਾਈਜ਼ਰ ਜਿਹੜੇ ਆਪਾਂ ਇੱਥੇ ਬੰਨੀ ਦੇ ਤਾਂ ਕਿ ਧੁੱਪ ਨਾ ਲੱਗੇ ਮੱਥੇ ਨੂੰ, ਤੇ ਉੱਥੇ ਪੈਨ ਵੀ ਪਏ ਆ। ਸੋ ਇਹੋ ਜਿਹੀਆਂ ਚੀਜ਼ਾਂ ਉਹਨਾਂ ਨੇ ਕਾਫੀ ਲਿਆਂਦੀਆਂ ਨੇ। ਤਾਸ਼ਾਂ, ਜਿਹੜੇ ਤਾਸ਼ ਖੇਲਣ ਦੇ ਬਹੁਤੇ ਹੈਗੇ ਨੇ ਸ਼ੌਕੀਨ, ਉਹਨਾਂ ਵਾਸਤੇ ਤਾਸ਼ਾਂ ਵੀ ਲਿਆਂਦੀਆਂ ਹੋਈਆਂ ਨੇ। ਸੋ ਤੁਸੀਂ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉੱਥੋਂ ਉੱਪਰੋਂ ਲੈ ਸਕਦੇ ਹੋ। ਸ਼ੈਂਕਮੈਨ ਹਾਲ ਜਿਹੜਾ ਹੈ, ਜਿੱਥੇ ਆਪਾਂ ਸਾਰੇ ਜਣੇ ਬੈਠੇ ਇੰਜੋਏ ਕਰ ਰਹੇ ਹਾਂ, ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਕਿ ਸਾਨੂੰ ਇਹ ਫੈਸਿਲਿਟੀ ਦਿੱਤੀ ਆ। ਔਰ ਕਿੰਨੀ ਸੋਹਣੀ ਜਗ੍ਹਾ ਆ, ਔਰ ਸਾਰੇ ਬੰਦੇ ਜਿੰਨੇ ਵੀ ਆਏ ਨੇ ਉਹ ਸਾਰੇ ਕਹਿ ਰਹੇ ਨੇ ਕਿ ਬੜੀ ਅੱਛੀ ਫੈਸਿਲਿਟੀ ਆ ਔਰ ਬੜੀ ਸ਼ਾਨਦਾਰ ਜਗ੍ਹਾ ਹੈ। ਲੇਕਿਨ ਇਹ ਸਾਰਾ ਕੰਮ ਕਰਨ ਵਾਸਤੇ ਆਪ ਜੀ ਨੂੰ ਪਤਾ ਕਿ ਸਾਨੂੰ ਬਹੁਤ ਸਾਰੇ ਪਾਰਟਿਸਪੈਂਟਸ ਚਾਹੀਦੇ ਸੀ, ਵਲੰਟੀਅਰਸ ਚਾਹੀਦੇ ਨੇ। ਔਰ ਇੱਥੇ ਬਹੁਤ ਸਾਰੇ ਵਲੰਟੀਅਰ ਯੰਗ ਮੁੰਡੇ ਫਿਰਦੇ ਨੇ, ਜਿੱਦਾਂ ਤੁਸੀਂ ਦੇਖਦੇ ਆ ਮੈਨੂਅਲ ਬੈਠਾ, ਹੋਰ ਇਹਦੇ ਨਾਲ ਦੇ ਕਿੰਨੇ ਫਰੈਂਡਸ ਨੇ ਜਿਨ੍ਹਾਂ ਨੇ ਬਹੁਤ ਕੰਮ ਕੀਤਾ। ਬੜੇ ਬੜੇ ਬਾਕਸਿਸ ਵਿਚਾਰੇ ਚੱਕ ਕੇ ਲਿਆਏ ਔਰ ਮੈਗਜ਼ੀਨਸ ਦੇ, and all that appreciation goes to them. Give them a big hand. ਫੋਟੋਗ੍ਰਾਫੀ ਬੜੀ ਇੰਪੋਰਟੈਂਟ ਹੈ ਇਹਨਾਂ ਚੀਜ਼ਾਂ ਦੇ ਵਿੱਚ। ਜਿਹੜੀ ਸਾਡੀ ਮੈਮਰੀ ਬਣਦੀ ਹੈ ਉਹ ਤਾਂ ਹੀ ਬਣਦੀ ਹੈ ਕਿ ਅਗਰ ਸਾਡੇ ਕੋਲ ਬੜੇ ਬੜੇ ਅੱਛੇ ਫੋਟੋਗ੍ਰਾਫਰ ਹੋਣ। ਔਰ ਆਪ ਜੀ ਨੇ ਦੇਖਿਆ ਹੀ ਹੈ ਕਿੱਦਾਂ ਫੋਟੋਗ੍ਰਾਫਰਾਂ ਨੇ ਸਾਰੀਆਂ ਫੋਟੋਆਂ ਖਿੱਚੀਆਂ, ਇਹਦੇ ਨਾਲ ਹੀ ਸਾਡੀ ਮੈਮਰੀ ਬਣਦੀ ਹੈ। ਅਗਰ ਉਸ ਤੋਂ ਇਲਾਵਾ ਅਸੀਂ ਕਹੀਏ ਵੀ ਸਾਡਾ ਫਲਾਣੀ ਜਗ੍ਹਾ ਕਾਨਫਰੰਸ ਹੋਈ ਸੀ, ਉਹ ਕਹਿਣਗੇ ਕੀ ਐਵੀਡੈਂਸ ਹੈ? ਉਹਦਾ ਐਵੀਡੈਂਸ ਹੈ ਕਿ ਫੋਟੋ ਦਿਖਾ ਲਓ, and one photo is as good as 1,000 words. ਸੋ ਮੈਂ ਆਪਣੇ ਵੱਲੋਂ ਆਪਣੇ ਸਾਰੇ ਜਿਹੜੇ ਆਪਣੇ ਸਾਡੇ ਹੈਗੇ ਨੇ ਬੋਰਡ ਆਫ ਮੈਂਬਰਸ ਆਫ ਦੀ ਬੋਰਡ ਆਫ ਪੰਜਾਬੀ ਹੈਰੀਟੇਜ ਫਾਊਂਡੇਸ਼ਨ, ਉਹਨਾਂ ਸਾਰਿਆਂ ਮੈਂ ਧੰਨਵਾਦੀ ਹਾਂ। ਉਹਨਾਂ ਦੇ ਨਾਲ ਮੈਂ ਕੰਮ ਕਰਦਾ ਰਿਹਾ ਪਿਛਲੇ ਤਕਰੀਬਨ 6 ਮਹੀਨੇ ਹੋ ਗਏ ਇਹ ਫੰਕਸ਼ਨ ਅਰੇਂਜ ਕਰਨ ਵਾਸਤੇ। ਮੈਨੂੰ ਪਤਾ ਕਿ ਮੈਂ ਕਿੰਨੀਆਂ ਮੀਟਿੰਗਾਂ ਇੱਥੇ ਅਟੈਂਡ ਕਰਦਾ ਹੁੰਦਾ ਸੀ। ਜਦ ਕਈ ਵਾਰੀ ਗੁਰਦੁਆਰੇ ਦੀ ਮੀਟਿੰਗ ਹੋਣੀ, ਮੈਂ ਕਹਿਣਾ ਵੀ ਮੈਂ ਅੱਜ ਨਹੀਂ ਮੀਟਿੰਗ 'ਤੇ ਆ ਸਕਦੇ, ਕਹਿੰਦੇ, ਤੇ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਮੈਂ ਸੈਂਟਰ ਪੁਆਇੰਟ 'ਤੇ ਜਾ ਰਿਹਾ, ਮੀਟਿੰਗ ਹੋ ਰਹੀ। ਉਹ ਕਹਿੰਦੇ ਤੂੰ ਸੈਂਟਰ ਪੁਆਇੰਟ 'ਤੇ ਹਰ ਵੇਲੇ ਤੁਰਿਆ ਰਹਿਣਾ। ਮੈਂ ਕਿਹਾ ਵੀ ਤੁਸੀਂ ਦੇਖੋਗੇ ਉਹਦਾ ਰਿਜ਼ਲਟ, ਔਰ ਉਹਦਾ ਰਿਜ਼ਲਟ ਤੁਸੀਂ ਅੱਜ ਦੇਖ ਰਹੇ ਹੋ। ਸੋ ਆਲ ਦੈਟ ਕ੍ਰੈਡਿਟ ਗੋਜ਼ ਟੂ ਦੀ ਮੈਂਬਰਸ ਆਫ ਦੀ ਬੋਰਡ ਆਫ ਪੰਜਾਬੀ ਹੈਰੀਟੇਜ ਫਾਊਂਡੇਸ਼ਨ ਆਫ ਕੈਨੇਡਾ। ਸੋ ਬਾਕੀ ਆਪ ਜੀ ਨੂੰ ਪਤਾ ਹੀ ਹੈ ਕਿ ਜਿਹੜਾ ਸਾਰਾ ਪ੍ਰੋਗਰਾਮ ਹੋਇਆ ਇਹ ਪਿਛਲੇ 3 ਦਿਨਾਂ ਤੋਂ ਚੱਲ ਰਿਹਾ ਹੈ, ਲੇਕਿਨ ਇੱਥੇ ਅੱਜ ਤੀਜਾ ਦਿਨ ਸੀ। ਇਸ ਤੋਂ 2 ਦਿਨ ਪਹਿਲਾਂ ਇਹ ਟੋਰਾਂਟੋ ਹੋਇਆ, ਔਰ ਟੋਰਾਂਟੋ ਵਾਲੇ ਜਿਹੜੇ ਆਪਣੇ ਡੈਲੀਗੇਟ ਸਾਰੇ ਆਏ ਆ, ਉਹ ਪ੍ਰੋਗਰਾਮ ਪਹਿਲਾਂ ਉਹਨਾਂ ਨੇ ਉੱਥੇ ਸਾਰਾ ਉਹ ਅਰੇਂਜ ਕੀਤਾ ਸੀ। ਅੱਜ ਫਿਰ ਉਹਨਾਂ ਨੇ ਸਾਡੇ ਨਾਲ ਮਿਲ ਕੇ ਇਹ ਸਾਡਾ ਜਿਹੜਾ ਪ੍ਰੋਗਰਾਮ ਹੈ ਇਹ ਸਾਰਾ ਸਕਸੈਸਫੁਲ ਕਰਾਇਆ। ਸੋ ਇਹਨਾਂ ਚੰਦ ਸ਼ਬਦਾਂ ਦੇ ਨਾਲ ਮੈਂ ਆਪ ਜੀ ਦਾ ਸ਼ੁਕਰੀਆ ਅਦਾ ਕਰਦਾ। ਥੈਂਕ ਯੂ ਵੈਰੀ ਮਚ ਐਂਡ ਇੰਜੋਏ ਯੋਰਸੈਲਫ। ਓਕੇ, ਬਾਏ।